ਤਸਬੀਹ ਫੇਰੀ ਤੇ ਤੇਰਾ ਦਿਲ ਨਾ ਫਿਰਿਆ, ਕੀ ਲੈਣਾ ਤਸਬੀਹ ਫੜ ਕੇ। ਇਲਮ ਪੜਿਆ ਤੇ ਅਦਬ ਨਾ ਸਿੱਖਿਆ, ਉਹ ਕੀ ਲੈਣਾ ਇਲਮ ਨੂੰ ਪੜ ਕੇ। ਤੇ ਚਿੱਲੇ ਕੱਟੇ ਤੇ ਤੈਨੂੰ ਰੱਬ ਨਾ ਮਿਲਿਆ, ਕੀ ਲੈਣਾ ਚਿੱਲਿਆਂ ਵੜ ਕੇ। ਤੇ ਜਾਗ ਬਿਨਾ ਦੁੱਧ ਨਹੀਂ ਜੰਮਦਾ ਬੁੱਲਿਆ, ਭਾਵੇਂ ਲਾਲ ਹੋਵੇ ਕੜ ਕੜ ਕੇ। ਪੜ ਪੜ ਆਲਮ ਕਰਨ ਤਕੱਬਰ, ਤੇ ਮੁੱਲਾ ਕਰਨ ਵਡਿਆਈ ਹੋ। ਤੇ ਸਾਵਨ ਮਾਂ ਦੇ ਬਦਲਾਂ ਵਾਂਗੂ ਫਿਰਨ ਕਿਤਾਬਾਂ ਚਾਈ ਹੋ। ਤੇ ਜਿੱਥੇ ਵੇਖਣ ਚੰਗਾ ਚੋਖਾ, ਪੜਨ ਕਲਾਮ ਸੁਆਈ ਹੋ। ਤੇ ਦੁਈ ਜਹਾਨੀ ਮੁੱਠੇ ਬਾਹੂ, ਜਿੰਨਾ ਖਾਦੀ ਵੇਚ ਕਮਾਈ ਹੋ। ਨੀਵੀਂ ਨਜ਼ਰ ਕਰਕੇ ਕਰਬਲਾ ਵੱਲੋਂ ਸੋਚਾਂ ਸੋਚਦਾ ਵਿੱਚ ਵਿਸ਼ਵਾਸ ਪਾਣੀ। ਟੁਰਦਾ ਵਿੱਚ ਫਿਰਾਦ ਦੇ ਲਗਾ ਜਾਵੇ, ਮੱਠੀ ਟੋਰ ਉਦਾਸ ਉਦਾਸ ਪਾਣੀ। ਬੜੀ ਆਸ ਲੈ ਕੇ ਹੈਸੀ ਦਿਲੋਂ ਆਇਆ, ਹੋ ਕੇ ਗਿਆ ਪਰ ਬੜਾ ਬੇਆਸ ਪਾਣੀ। ਤੱਸਾ ਲੰਘਦਾ ਗਿਆ ਫਕੀਰ ਲੈ ਕੇ, ਨਾਲ ਆਲੇ ਰਸੂਲ ਦੀ ਪਿਆਸ ਪਾਣੀ। ਕਰਬਲਾ ਵਿੱਚ ਜ਼ਾਲਮਾਂ ਕੂਫੀਆਂ ਨਾ, ਜਦੋਂ ਦਿੱਤਾ ਹੁਸੈਨ ਨੂੰ ਲੈਣ ਪਾਣੀ। ਕੰਢੇ ਪੁਰੇ ਫਿਰਾਤ ਦੇ ਢਾਨ ਲੱਗਾ, ਹੋ ਕੇ ਵਿੱਚ ਫਰਾਤ ਬੇਚੈਨ ਪਾਣੀ। ਕਰਦਾ ਸਬਰ ਦੀ ਰਿਹਾ ਤਲਕੀਨ ਉਹਨੂੰ, ਵੇਖ ਫਾਤਮਾ ਦਾ ਨੂਰੁਲ ਐਨ ਪਾਣੀ। ਪਰ ਫਕੀਰ ਰੁੜਦਾ ਗਮ ਦੇ ਵਿੱਚ ਵਹਿਣਾ ਕਰਦਾ ਗਿਆ, ਹੁਸੈਨ ਹੁਸੈਨ ਪਾਣੀ। ओढ़क जाना है मर वे, चल मेले नूं चलीए। कोई इहो जिहा मेला जिथे बाबा बुल्ले शाह की खुशबू होए, शाह हुसैन की खुशबू होए, हज़रत सुल्तान आरफीन की खुशबू होए, जिथे बाबा फरीद की खुशबू होए, जिथे ख्वाजा गुलाम फरीद की खुशबू होए। कोई अंदर की गल होए, कोई अंदर का मेला होए। एक अंदर का मेला लग गया जी अलहमदुलिल्लाह। जनाबे जावेद अकरम साहब का जोड़ा मेला न्यूज़ चैनल है, ये उही मेला जोड़ा ए सारे मेलियां का पता देता है। तो क्या तुसी इस मेले तो वाकफ हो? जे नहीं है तो अज ही मेला न्यूज़ चैनल सबसक्राइब करो, तो फिर कहो चल मेले नूं चलीए। रौनक हो जाऊं छट में, चल मेले नूं चलीए। ओ रौनक हो जाऊं छट में, चल मेले नूं चलीए। मल्ला कट कुड़ते दे वट में, चल मेले नूं चलीए। हाय चल मेले नूं चलीए, ओ चल मेले नूं चलीए। बिस्मिल्लाहिर्रहमानिर्रहीम। शुरू खुदा दे नामों, जिस दा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबीओ ते साडे प्यारे वेखन वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਆਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ
ਆਪਣੇ ਕਮੈਂਟਸ ਵੀ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰੇ ਵੇਖਣ ਵਾਲਿਓ, ਸਾਡੇ ਸ਼ਹਿਰ ਗੁਜਰਾਂਵਾਲਾ ਜਿੱਥੇ ਕਿ ਮੈਂ ਰਹਿਣਾ ਵਾਂ, ਉੱਥੋਂ ਦੀ ਇੱਕ ਬੜੀ ਉੱਚ ਪੱਧਰ ਦੀ ਸਮਾਜ ਸੇਵੀ ਤਨਜ਼ੀਮ ਹੈ। ਅਵਾਮੀ ਖਿਦਮਤ ਦਾ ਇੱਕ ਬੜਾ ਨਾਮਵਰ ਜਗ ਮਸ਼ਹੂਰ ਇਦਾਰਾ ਹੈ। ਸੁੰਦਸ ਫਾਊਂਡੇਸ਼ਨ ਉਹਦਾ ਨਾਂ ਹੈ। ਪਿਆਰਿਓ, ਇਹ ਇਦਾਰਾ ਜਿਹੜਾ ਹੈ, ਇਹ ਲੋਕਾਂ ਕੋਲੋਂ, ਸਾਡੇ ਤੁਹਾਡੇ ਵਰਗੇ ਸ਼ਹਿਰੀਆਂ ਕੋਲੋਂ ਅਤਿਆਤ ਦੇ ਵਿੱਚ ਖੂਨ ਇਕੱਠਾ ਕਰਦਾ ਹੈ ਤੇ ਥੈਲੇਸੇਮੀਆ, ਹੈਮੋਫੀਲੀਆ ਤੇ ਬਲੱਡ ਕੈਂਸਰ ਦੇ ਮਰੀਜ਼ਾਂ ਨੂੰ ਤੇ ਛੋਟੇ ਬੱਚਿਆਂ ਨੂੰ ਇਹ ਫ੍ਰੀ ਖੂਨ ਸਪਲਾਈ ਕਰਦਾ ਹੈ। ਬਲਕਿ ਇਹਨਾਂ ਬੜਾ ਜ਼ਬਰਦਸਤ ਸੁੰਦਸ ਫਾਊਂਡੇਸ਼ਨ ਦੇ ਜ਼ੇਰੇ ਇਹਤਮਾਮ ਇੱਕ ਹਸਪੀਟਲ ਵੀ ਬਣਾਇਆ ਹੈ ਗੁਜਰਾਂਵਾਲਾ ਦੇ ਵਿੱਚ, ਜਿੱਥੇ ਇਹਨਾਂ ਦੇ ਪਰਮਾਨੈਂਟ ਜਿਹੜੇ ਮਰੀਜ਼ ਨੇ, ਉਹ ਪੇਸ਼ੈਂਟਸ ਆਉਂਦੇ ਨੇ, ਬੱਚੇ ਵੱਡੇ, ਉਹਨਾਂ ਨੂੰ ਇਹ ਫ੍ਰੀ ਖੂਨ ਲਾਉਂਦੇ ਨੇ ਆਪਣੇ ਹਸਪਤਾਲ ਦੇ ਵਿੱਚ। ਉਹਨਾਂ ਨੂੰ ਲਿਟਾ ਕੇ ਬਿਹਤਰੀਨ ਇੰਤਜ਼ਾਮਾਤ ਨੇ। ਪਿਆਰਿਓ, ਕੱਲ 10ਵੀਂ ਮੁਹੱਰਮ ਵਾਲੇ ਦਿਹਾੜੇ ਡਸਕਾ ਦੇ ਅਲ ਫਜ਼ਲ ਗਾਰਡਨ ਦੇ ਵਿੱਚ ਸਵੇਰ 10 ਵਜੇ ਤੋਂ ਸੁੰਦਸ ਫਾਊਂਡੇਸ਼ਨ ਦਾ ਇੱਕ ਬਲੱਡ ਡੋਨੇਸ਼ਨ ਦਾ ਇੱਕ ਕੈਂਪ ਲੱਗ ਰਿਹਾ ਹੈ, ਜਿਹਦੇ ਵਿੱਚ ਡਸਕਾ ਦੇ ਸ਼ਹਿਰੀ ਬੜੀ ਵੱਡੀ ਤਾਦਾਦ ਦੇ ਵਿੱਚ ਸ਼ਿਰਕਤ ਕਰਦੇ ਨੇ ਤੇ ਆ ਕੇ ਖੂਨ ਦੇ ਅਤਿਆਤ ਦਿੰਦੇ ਨੇ ਉਹਨਾਂ ਗਰੀਬ ਮਰੀਜ਼ਾਂ ਦੇ ਵਾਸਤੇ ਜਿਨ੍ਹਾਂ ਨੂੰ ਅਗਰ ਖੂਨ ਨਾ ਮਿਲੇ ਹਫਤੇ ਦੇ ਵਿੱਚ ਇੱਕ ਵਾਰੀ ਜਾਂ 2 ਵਾਰੀ, ਤੇ ਪਿਆਰਿਓ, ਉਹਨਾਂ ਦੀ ਮੌਤ ਵੀ ਵਾਕਿਆ ਹੋ ਸਕਦੀ ਹੈ। ਕੱਲ 10ਵੀਂ ਮੁਹੱਰਮ ਹੈ। ਹਜ਼ਰਤ ਇਮਾਮ ਪਾਕ ਸੈਯਦ ਸ਼ੁਹਦਾ ਇਮਾਮ ਹੁਸੈਨ अलैहिस्सलाम ਦਾ ਯੌਮ ਸ਼ਹਾਦਤ ਵੀ ਹੈ। ਤੇ ਜਿਸ ਤਰ੍ਹਾਂ ਸਾਹਿਬੋ ਉਹਨਾਂ ਨੇ ਖੂਨ ਦੇ ਕੇ ਆਪਣੇ ਨਾਨੇ ਦੇ ਪਾਕ ਦੀਨ ਨੂੰ ਬਚਾਇਆ ਸੀ, ਤੁਹਾਡੇ ਅੱਗੇ ਵੀ ਬੇਨਤੀ ਹੈ ਕਿ ਕੱਲ ਡਸਕੇ ਸ਼ਹਿਰ ਦੇ ਵਿੱਚ ਲੱਗਣ ਵਾਲੇ ਸੁੰਦਸ ਫਾਊਂਡੇਸ਼ਨ ਦੇ ਇਸ ਕੈਂਪ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਰਲਤ ਕਰੋ ਤੇ ਖੂਨ ਦੇ ਕੇ ਉਹਨਾਂ ਮਰੀਜ਼ਾਂ ਦੀ ਜਾਨ ਬਚਾਓ, ਜਿਹੜੇ ਮਰੀਜ਼ ਬਲੱਡ ਕੈਂਸਰ ਦੇ ਨੇ, ਜਿਹੜੇ ਥੈਲੇਸੇਮੀਆ ਦੇ ਨੇ, ਜਿਹੜੇ ਹੈਮੋਫੀਲੀਆ ਦੇ ਨੇ, ਔਰ ਜਿਨ੍ਹਾਂ ਦੀ ਜ਼ਿੰਦਗੀ ਹੋਈ ਤੁਹਾਡੇ ਖੂਨ ਦੇ ਅਤਿਆਤ ਦੇ ਉੱਤੇ ਮੁਨਹਸਰ ਹੈ। ਪਿਆਰਿਓ, ਇਹ ਤੇ ਸੀ ਇੱਕ ਮੈਸੇਜ ਜਿਹੜਾ ਤੁਹਾਡੀ ਸੇਵਾ ਦੇ ਵਿੱਚ ਮੈਂ ਅਰਜ਼ ਕੀਤੀ ਕਿ ਹਜ਼ਰਤ ਇਮਾਮ ਪਾਕ ਦੇ ਸ਼ਹਾਦਤ ਦੇ ਪਾਕ ਦਿਨ ਦੇ ਉੱਤੇ ਆ ਕੇ ਜਿਵੇਂ ਉਹਨਾਂ ਖੂਨ ਦੇ ਕੇ ਦੀਨ ਬਚਾਇਆ ਸੀ, ਅਸੀਂ ਵੀ ਖੂਨ ਦੇ ਕੇ ਉਹਨਾਂ ਦੇ ਨਾਨਾ ਪਾਕ ਦੀ ਉਮਤ ਦੇ ਮਾਨੀਆਂ ਨੂੰ, ਮੁਸਲਮਾਨ ਆਪਣੇ ਬੱਚਿਆਂ ਨੂੰ ਜਾਂ ਦੀਗਰ ਮਜ਼ਾਹਬ ਦੇ ਵੀ ਜਿਹੜੇ ਨੇ ਉਹਨਾਂ ਨੂੰ ਬਚਾਈਏ, ਇਨਸਾਨੀਅਤ ਦੀ ਸੇਵਾ ਕਰੀਏ। ਸਾਹਿਬੋ, ਸਾਡੇ 2 ਬੜੇ ਹੀ ਪਿਆਰੇ ਵੀਰ ਨੇ, ਸਾਡੇ ਪਰਮਾਨੈਂਟ ਵਿਊਅਰ ਨੇ, ਟੀਚਰਸ ਨੇ ਦੋਵੇਂ, ਰਾਜਵਿੰਦਰ ਸਿੰਘ ਢਿੱਲੋਂ ਕਪੂਰਥਲਾ ਰਹਿੰਦੇ ਨੇ, ਸਾਡੇ ਹਮਸਾਇਆ ਮੁਲਕ ਭਾਰਤ ਦੇ ਵਿੱਚ, ਤੇ ਦੂਸਰੇ ਜਿਹੜੇ ਨੇ ਸਾਡੇ ਬੜੇ ਮੋਹਤਰਮ ਵਿਊਅਰ, ਉਹਨਾਂ ਦਾ ਨਾਮ ਹੈ ਸਰਬਜੀਤ ਸਿੰਘ ਜੀ। ਸਰਬਜੀਤ ਸਿੰਘ ਜੀ ਜਿਹੜੇ ਨੇ ਉਹ ਵੀ ਟੀਚਰ ਨੇ, ਉਹ ਸੇਖਵਾਂ ਪਿੰਡ ਹੈ, ਉੱਥੇ ਸਕੂਲੇ ਪੜ੍ਹਾਉਂਦੇ ਨੇ, ਬਟਾਲਾ ਉਹਨਾਂ ਦਾ ਸ਼ਹਿਰ ਹੈ। ਉਹਨਾਂ ਦੋਵਾਂ ਸਾਨੂੰ ਹਜ਼ਰਤ ਸੁਲਤਾਨੁਲ ਆਰਿਫੀਨ ਸੁਲਤਾਨ ਬਾਹੂ ਦਾ ਇੱਕ ਬੜਾ ਹੀ ਪੁਰਮਾਨੀ ਤੇ ਮਾਨੀ ਖੇਜ਼ ਦੋੜਾ ਭਜਵਾਇਆ ਹੈ ਤੇ ਸਾਥੋਂ ਮੰਗ ਕੀਤੀ ਹੈ, ਸਾਨੂੰ ਇਹ ਹੁਕਮ ਦਿੱਤਾ ਹੈ ਕਿ ਅਸੀਂ ਉਹਦਾ ਤਰਜਮਾ, ਉਹਦਾ ਮਤਲਬ ਤੁਹਾਡੇ ਹਜ਼ੂਰ ਬਿਆਨ ਕਰੀਏ। ਸਾਹਿਬੋ, ਹਜ਼ਰਤ ਸੁਲਤਾਨੁਲ ਆਰਿਫੀਨ ਦਾ ਜਿਹੜਾ ਦੋੜਾ ਸਾਡੇ ਮਿੱਤਰਾਂ ਸਾਨੂੰ ਭੇਜਿਆ ਹੈ, ਉਹ ਇਸ ਤਰ੍ਹਾਂ ਹੈ। ਪੜ ਪੜ ਆਲਮ ਕਰਨ ਤਕੱਬਰ ਤੇ ਮੁੱਲਾ ਕਰਨ ਵਡਿਆਈ ਹੋ, ਤੇ ਸਾਵਨ ਮਾਂ ਦੇ ਬਦਲਾਂ ਵਾਂਗੂ ਫਿਰਨ ਕਿਤਾਬਾਂ ਚਾਈ ਹੋ, ਤੇ ਜਿੱਥੇ ਵੇਖਣ ਚੰਗਾ ਚੋਖਾ
ਪੜਨ ਕਲਾਮ ਸੁਆਈ ਹੂ, ਤੇ ਦੁਈ ਜਹਾਨੀ ਮੁਠੇ ਬਾਹੂ, ਜਿੰਨਾ ਖਾਦੀ ਵੇਚ ਕਮਾਈ ਹੂ। ਪਿਆਰਿਓ, ਇਹ ਜਿਹੜਾ ਦੋੜਾ ਭੇਜਿਆ ਸਾਡੇ ਮਿੱਤਰਾਂ ਨੇ, ਸਾਡੇ ਸਰਦਾਰ ਭਰਾਵਾਂ ਨੇ, ਇਹਦੇ ਵਿੱਚ ਹਜ਼ਰਤ ਸੁਲਤਾਨੁਲ ਆਰਿਫੀਨ ਪੈ ਫਰਮਾਉਂਦੇ ਨੇ ਕਿ ਪੜ ਪੜ ਆਲਮ ਕਰਨ ਤਕੱਬਰ, ਤੇ ਮੁੱਲਾਂ ਕਰਨ ਵਡਿਆਈ ਹੂ। ਸਾਹਿਬੋ, ਸਾਡੇ ਦੇਸ਼ ਦੇ ਇੱਕ ਬੜੇ ਹੀ ਨਾਮਵਰ ਆਲਮੇ ਦੀਨ ਨੇ, ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਸ਼ੋਹਰਾ ਹੈ, ਜੱਗ ਮਸ਼ਹੂਰ ਮੌਲਾਨਾ ਤਾਰਕ ਜਮੀਲ। ਉਹ ਫਰਮਾਉਂਦੇ ਹੁੰਦੇ ਨੇ ਵੀ ਸਭ ਤੋਂ ਪਹਿਲੇ ਕਿਆਮਤ ਵਾਲੇ ਦਿਹਾੜੇ ਦੋਜ਼ਖ ਦੇ ਵਿੱਚ ਕਿਹਨੂੰ ਸੱਟਿਆ ਜਾਏਗਾ, ਬਲਕਿ ਸੱਟਿਆ ਜਾਏਗਾ ਵੀ ਨਹੀਂ, ਮੌਲਾਨਾ ਫਰਮਾਉਂਦੇ ਨੇ ਕਿ ਸਭ ਤੋਂ ਪਹਿਲੇ ਕਿਹਨੂੰ ਦੋਜ਼ਖ ਦੇ ਵਿੱਚ ਪਾ ਕੇ ਤੇ ਦੋਜ਼ਖ ਦੀ ਅੱਗ ਨੂੰ ਭੜਕਾਇਆ ਜਾਏਗਾ। ਯਾਨੀ ਵੇਖੋ ਪਿਆਰਿਓ ਕਿ ਦੋਜ਼ਖ ਤੇ ਅੱਗੇ ਹੀ ਅੱਗ ਨਾਲ ਭਰਿਆ ਹੈ। ਸਾਡੇ ਅਕੀਦੇ ਦੇ ਮੁਤਾਬਕ ਅੱਗੇ ਹੀ ਦੋਜ਼ਖ ਵਰਗੀ ਅੱਗ ਦੀ ਤੇ ਦੁਨੀਆ ਤੇ ਮਿਸਾਲ ਹੀ ਨਹੀਂ ਨਾ ਹੋ ਸਕਦੀ, ਜਿਸ ਕਦਰ ਉਹ ਤਪਿਆ ਹੈ। ਤੇ ਉਹਦੀ ਅੱਗ ਨੂੰ ਮਜ਼ੀਦ ਭੜਕਾਇਆ ਜਾਏਗਾ, ਅੱਗ ਦੇ ਵਿੱਚ ਸੁੱਟ ਕੇ। ਕਿਹਨੂੰ? ਤੇ ਮੌਲਾਨਾ ਤਾਰਕ ਜਮੀਲ ਫਰਮਾਉਂਦੇ ਨੇ ਕਿ ਆਲਮਾਂ ਨੂੰ। ਮੌਲਾਨਾ ਤਾਰਕ ਜਮੀਲ ਨੇ ਤੇ ਅੱਜ ਫਰਮਾਇਆ ਨਾ, ਅੱਲਾ ਉਹਨਾਂ ਨੂੰ ਹਯਾਤੀ ਦੇ, ਉਹ ਤੇ ਸਾਡੇ ਦੌਰ ਦੇ ਵਿੱਚ ਜ਼ਿੰਦਾ ਨੇ। ਉਹਨਾਂ ਦੀਆਂ ਬੜੀਆਂ ਪਿਆਰੀਆਂ ਗੱਲਾਂ ਅਸੀਂ ਰੋਜ਼ ਸੁਣਨੇ ਆ। ਤੇ ਸਾਹਿਬੋ, ਸੁਲਤਾਨੁਲ ਆਰਿਫੀਨ ਨੇ ਤੇ 400 450 ਸਾਲ ਪਹਿਲੇ ਫਰਮਾ ਦਿੱਤਾ ਸੀ ਕਿ ਪੜ ਪੜ ਆਲਮ ਕਰਨ ਤਕੱਬਰ, ਤੇ ਮੁੱਲਾ ਕਰਨ ਵਡਿਆਈ ਹੋ। ਇਲਮ ਦੇ ਉੱਤੇ ਤਕੱਬਰ ਕਰਨਾ ਜਿਹੜਾ ਨਾ ਜੀ, ਇਹ ਸਭ ਤੋਂ ਬੁਰਾ ਤੇ ਸਭ ਤੋਂ ਵੱਡਾ ਤਕੱਬਰ ਹੈ। ਇਲਮ ਤੇ ਹਾਸਲ ਕਰਕੇ ਬੰਦੇ 'ਚ ਆਜਜ਼ੀ ਆ ਜਾਣੀ ਚਾਹੀਦੀ ਹੈ। ਹਜ਼ੂਰ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸਰਕਾਰ ਦਾ ਦੋੜਾ ਤੁਹਾਨੂੰ ਯਾਦ ਹੀ ਹੋਣਾ ਹੈ, ਤਸਬੀਹ ਫੇਰੀ ਤੇ ਤੇਰਾ ਦਿਲ ਨਾ ਫਿਰਿਆ, ਕੀ ਲੈਣਾ ਤਸਬੀਹ ਫੜ ਕੇ। ਇਲਮ ਪੜਿਆ ਤੇ ਅਦਬ ਨਾ ਸਿੱਖਿਆ, ਉਹ ਕੀ ਲੈਣਾ ਇਲਮ ਨੂੰ ਪੜ ਕੇ। ਤੇ ਚਿੱਲੇ ਕੱਟੇ ਤੇ ਤੈਨੂੰ ਰੱਬ ਨਾ ਮਿਲਿਆ, ਕੀ ਲੈਣਾ ਚਿੱਲਿਆਂ ਵੜ ਕੇ। ਤੇ ਜਾਗ ਬਿਨਾ ਦੁੱਧ ਨਹੀਂ ਜੰਮਦਾ ਬੁੱਲਿਆ, ਭਾਵੇਂ ਲਾਲ ਹੋਵੇ ਕੜ ਕੜ ਕੇ। ਯਾਨੀ ਇਸ ਆਪਣੇ ਸ਼ੋਹਰਾ ਆਫਾਕ ਦੋੜੇ ਦੇ ਵਿੱਚ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ ਵੀ ਇਹੀ ਪੈ ਫਰਮਾਉਂਦੇ ਨੇ ਭਈ ਇਲਮ ਪੜਿਆ ਤੇ ਅਦਬ ਨਾ ਸਿੱਖਿਆ, ਕੀ ਲੈਣਾ ਇਲਮ ਨੂੰ ਪੜ ਕੇ। ਇਲਮ ਹਾਸਲ ਕਰਨ ਦੇ ਬਾਅਦ ਬੰਦੇ ਦੇ ਵਿੱਚ ਜੇ ਅਦਬ ਨਹੀਂ ਆਇਆ, ਜੇ ਉਹ ਖੁਸ਼ ਇਖਲਾਕ ਨਹੀਂ ਬਣਿਆ, ਜੇ ਉਹ ਆਜਜ਼ ਨਹੀਂ ਬਣਿਆ, ਜੇ ਉਹਦੇ ਵਿੱਚ ਨਿਮਾਨਗੀ ਨਹੀਂ ਆਈ, ਤੇ ਪਿਆਰੇ ਉਹਨੇ ਕੁਝ ਨਹੀਂ ਖਟਿਆ ਵਟਿਆ ਤੇ ਨਾ ਕੁਝ ਇਲਮ ਸਿੱਖਿਆ। ਇਹਦੀ ਹੋਈ ਨਿੰਦਿਆ ਜਿਹੜੀ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਦਾ ਦੌਰ ਜਿਹੜਾ ਨਾ ਜੀ, ਉਹ ਹਜ਼ਰਤ ਸੁਲਤਾਨੁਲ ਆਰਿਫੀਨ ਤੋਂ 200 ਸਾਲ ਬਾਅਦ ਦਾ। ਹਜ਼ੂਰ ਬੁੱਲੇ ਸ਼ਾਹ ਸਾਹਿਬ ਨੇ ਵੀ ਉਹਨਾਂ ਦੀ ਗੱਲ ਦੀ ਹੀ ਤਾਇਦ ਕੀਤੀ ਹੈ। ਸੁਲਤਾਨੁਲ ਆਰਿਫੀਨ ਨੇ ਅਗਦੂ ਆਖ ਦਿੱਤਾ ਸੀ, ਉਹਨਾਂ ਨੇ ਪਹਿਲੇ ਫਰਮਾ ਦਿੱਤਾ ਸੀ ਕਿ ਪੜ ਪੜ ਆਲਮ ਕਰਨ ਤਕੱਬਰ, ਮੁੱਲਾ ਕਰਨ ਵਡਿਆਈ ਹੋ। ਤੇ ਸਾਵਨ ਮਾਹ ਦੇ ਬਦਲਾਂ ਵਾਂਗੂ ਫਿਰਨ ਕਿਤਾਬਾਂ ਚਾਈ ਹੋ। ਯਾਨੀ ਜਿਵੇਂ ਸਾਵਨ ਮਾਹ ਦੇ ਸਾਉਣ ਭਾਦਰੋਂ ਦੇ ਬੱਦਲ ਜਿਹੜੇ ਨੇ ਬੜੇ ਭਰਵੇਂ ਅੰਦਾਜ਼ ਵਿੱਚ ਵਸਦੇ ਨੇ ਨਾ ਜੀ, ਬੇਤਹਾਸ਼ਾ ਬਾਰਿਸ਼ ਹੁੰਦੀ। ਇਸੇ ਤਰ੍ਹਾਂ ਆਖਦੇ ਨੇ ਵੀ ਮੁੱਲਾ ਤੇ ਅਜਿਹੇ ਆਲਮ ਜਿਨ੍ਹਾਂ ਨੇ ਕਿਤਾਬਾਂ ਦੇ ਢੇਰ ਲਾਏ ਨੇ ਤੇ ਬਗਲਾਂ ਦੇ ਵਿੱਚ ਵੀ ਕਿਤਾਬਾਂ ਹੀ ਹਰ ਵੇਲੇ ਚੁੱਕੀ ਫਿਰਦੇ ਨੇ, ਲੇਕਿਨ ਇਹ ਸਾਰੇ ਅਮਲ ਦੇ ਬਾਵਜੂਦ ਪਿਆਰਿਓ ਨਾ ਉਹਨਾਂ ਨੇ ਇਲਮ ਜਿਹੜਾ ਹਾਸਲ ਕੀਤਾ ਉਹਦੇ ਤੇ ਅਮਲ ਕੀਤਾ, ਕਿਉਂਕਿ ਜਿਹੜਾ ਉਹਨਾਂ ਇਲਮ ਹਾਸਲ ਕੀਤਾ, ਇਲਮ ਤੇ ਆਜਜ਼ੀ ਸਿਖਾਉਂਦਾ, ਉਹਨਾਂ ਦੇ ਵਿੱਚ ਇਨਕਸਾਰੀ ਆਈ ਹੋਈ ਨਹੀਂ। ਇਲਮ ਤੇ ਅਦਬ ਸਿਖਾਉਂਦਾ, ਬੰਦੇ ਨੂੰ ਮੁਤਕੱਬਰ ਨਹੀਂ
ਮੁਅੱਦਬ ਬਣਾਉਂਦਾ ਹੈ, ਉਹ ਮੁਅੱਦਬ ਬਣੇ ਹੀ ਨਹੀਂ। ਇਲਮ ਖੁਸ਼ ਇਖਲਾਕੀ ਸਿਖਾਉਂਦਾ ਹੈ, ਉਹਨਾਂ ਦੇ ਕੋਲ ਆਲਾ ਇਖਲਾਕ ਹੈ ਹੀ ਨਹੀਂ। ਤੇ ਅਜਿਹੇ ਆਲਮ ਦਾ ਕੀ ਫਾਇਦਾ? ਉਹ ਦੁਨੀਆ ਦੇ ਵਿੱਚ ਵੀ ਪਸੰਦੀਦਾ ਸ਼ਖਸੀਅਤ ਨਹੀਂ ਬਣ ਸਕਦਾ। ਤੇ ਕਿਆਮਤ ਨੂੰ ਤੇ ਮੈਂ ਅੱਗੇ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤਾ ਕਿ ਮੌਲਾਨਾ ਤਾਰਿਕ ਜਮੀਲ ਫਰਮਾਉਂਦੇ ਨੇ ਵੀ ਉਹਦੇ ਤੋਂ ਸਭ ਤੋਂ ਪਹਿਲੇ ਅਜਿਹੇ ਆਲਮ ਨੂੰ ਦੋਜ਼ਖ ਵਿੱਚ ਸੱਟਿਆ ਜਾਏਗਾ ਤੇ ਦੋਜ਼ਖ ਦੀ ਅੱਗ ਨੂੰ ਭੜਕਾਇਆ ਜਾਏਗਾ, ਬੜਾਵਾ ਦਿੱਤਾ ਜਾਏਗਾ। ਅਜਿਹੇ ਆਲਮ ਨੂੰ ਦੋਜ਼ ਕੇ ਸੱਟ ਕੇ ਇਸ ਵਾਸਤੇ ਆਪਣੀ ਇਬਾਦਤ ਦੇ ਉੱਤੇ, ਆਪਣੇ ਇਲਮ ਦੇ ਉੱਤੇ ਕਦੀ ਮਾਨ ਗਰੂਰ ਨਹੀਂ ਕਰਨਾ ਚਾਹੀਦਾ। ਪਿਆਰਿਓ, ਹਜ਼ਰਤ ਈਸਾ ਪਾਕ ਅਲੈਹਿਸਲਾਮ ਦੇ ਦੌਰ ਦਾ ਇੱਕ ਵਾਕਿਆ ਹੈ ਕਿ ਇੱਕ ਦਿਨ ਉਹ ਵਾਪਸ ਆ ਰਹੇ ਸਨ ਕੋਹੇ ਤੂਰ ਤੋਂ, ਤੇ ਰਸਤੇ ਦੇ ਵਿੱਚ ਉਹਨਾਂ ਦੇ ਦੌਰ ਦਾ ਇੱਕ ਬੜਾ ਹੀ ਆਬਦ, ਜ਼ਾਹਿਦ, ਬੜਾ ਨੇਕੋਕਾਰ ਆਦਮੀ ਸੀ। ਉਹਦੀ ਬੜੀ ਨੇਕ ਸ਼ੋਹਰਤ ਸੀ, ਬੜਾ ਅੱਲਾਹ ਵਾਲਾ ਬੰਦਾ ਸੀ, ਅੱਲਾਹ ਪਾਕ ਦਾ ਬੜਾ ਇਬਾਦਤ ਗੁਜ਼ਾਰ। ਉਹ ਹਜ਼ਰਤ ਈਸਾ ਪਾਕ ਨੂੰ ਮਿਲਿਆ। ਉਹ ਪਿਆਰਿਓ ਹਜ਼ਰਤ ਈਸਾ ਪਾਕ ਨੂੰ ਬੜਾ ਝੁਕ ਕੇ ਮਿਲਿਆ। ਵਕਤ ਦੇ ਪੈਗੰਬਰ ਜੋ ਸਨ, ਨਬੀ ਸਨ, ਤੇ ਉਹ ਵੀ ਅੱਲਾਹ ਦਾ ਵਲੀ ਸੀ। ਤੇ ਅੱਲਾਹ ਦੇ ਵਲੀ ਨੇ ਅੱਲਾਹ ਦੇ ਨਬੀ ਦੀ ਜਿੰਨੀ ਕੁ ਇੱਜ਼ਤ, ਇਹਤਰਾਮ, ਆਦਰ ਕਰਨੀ ਚਾਹੀਦੀ ਸੀ, ਉਹ ਅੱਲਾਹ ਦੇ ਵਲੀ ਨੇ ਕੀਤੀ। ਇੱਕ ਪਿਆਰਿਓ ਉਸੇ ਹੀ ਦੌਰ ਦਾ ਬੜਾ ਹੀ ਜ਼ਾਲਮ, ਫਾਸਕ, ਫਾਜਰ, ਬਦਕਾਰ ਆਦਮੀ ਸੀ। ਲੋਕ ਉਹਦੇ ਕੋਲ ਡਰਦੇ ਸਨ, ਉਹਦਾ ਰਾਹ ਛੱਡ ਜਾਂਦੇ ਸਨ, ਉਹਨੂੰ ਆਉਂਦਾ ਵੇਖ ਕੇ ਇੱਧਰ ਉੱਧਰ ਹੋ ਜਾਂਦੇ ਹਨ, ਉਹਦੇ ਸ਼ਰ ਤੋਂ ਜੋ ਬਚਦੇ ਸਨ। ਉਹ ਵੀ ਪਿਆ ਖਲੋ ਕੇ ਵੇਂਦਾ ਸੀ ਕਿ ਵਕਤ ਦੇ ਏਡੇ ਵੱਡੇ ਆਲਿਮ, ਫਾਜ਼ਲ, ਆਬਦ, ਜ਼ਾਹਿਦ ਕਿਸ ਕਦਰ ਅਕੀਦਤ ਦੇ ਨਾਲ ਤੇ ਆਜਜ਼ੀ ਦੇ ਨਾਲ ਤੇ ਇਹਤਰਾਮ ਦੇ ਨਾਲ ਹਜ਼ਰਤ ਈਸਾ ਪਾਕ ਨੂੰ ਪਏ ਮਿਲਦੇ ਨੇ। ਪਿਆਰਿਓ, ਉਹਨੂੰ ਬੜਾ ਹੀ ਅਫਸੋਸ ਹੋਇਆ ਸਾਹਮਣੇ ਇਹ ਅਮਲ ਵੇਖ ਕੇ ਆਪਣੇ ਆਪ ਤੇ। ਉਹਨੇ ਆਖਿਆ ਕਿ ਮੈਂ ਇੱਕ ਐਸਾ ਗੁਨਾਹਗਾਰ ਔਰ ਪਾਪੀ ਬੰਦਾ ਵਾਂ ਕਿ ਲੋਕ ਮੇਰੇ ਤੋਂ ਨਫ਼ਰਤ ਕਰਦੇ ਨੇ, ਤੇ ਇਧਰ ਹਜ਼ਰਤ ਈਸਾ ਪਾਕ ਅੱਲਾਹ ਪਾਕ ਦੇ ਪੈਗੰਬਰ ਤੇ ਨੇਕ ਬੰਦੇ ਨੇ, ਤੇ ਉਹਨਾਂ ਦਾ ਇਹਤਰਾਮ ਵੇਖੋ ਕਿ ਇੱਕ ਦੂਜਾ ਵਕਤ ਦਾ ਵਲੀ, ਆਬਦ, ਜ਼ਾਹਿਦ, ਨੇਕ, ਉਹਨਾਂ ਦੇ ਪੈਰਾਂ 'ਚ ਝੁਕ ਕੇ, ਉਹਨਾਂ ਦੇ ਗੋਡਿਆਂ ਨੂੰ ਹੱਥ ਲਾ ਕੇ ਉਹਨਾਂ ਦਾ ਕਿਸ ਕਦਰ ਅਦਬ ਕਰ ਰਿਹਾ। ਉਹਦੇ ਦਿਲ 'ਚ ਖਿਆਲ ਆਇਆ ਕਿ ਜਿਹੜੀ ਸਾਰੀ ਜ਼ਿੰਦਗੀ ਮੈਂ ਆਪਣੀ ਇੱਜ਼ਤ ਬਣਾਈ ਹੈ, ਉਹ ਤੇ ਇੱਜ਼ਤ ਹੀ ਨਹੀਂ। ਮੇਰੇ ਕੋਲ ਤੇ ਲੋਕੀ ਡਰਦੇ, ਮੇਰੇ ਕੋਲ ਖੌਫ ਖਾਂਦੇ, ਮੇਰੇ ਜ਼ੁਲਮ ਤੋਂ ਘਬਰਾਉਂਦੇ, ਮੇਰੀ ਹਯਾ ਕਰਦੇ ਨੇ। ਅਸਲ ਇੱਜ਼ਤ ਹੈ ਵੇ ਜਿਹੜੀ ਇੱਕ ਅੱਲਾਹ ਦਾ ਵਲੀ, ਇੱਕ ਅੱਲਾਹ ਦੇ ਪੈਗੰਬਰ ਦੀ ਕਰ ਰਿਹਾ। ਪਿਆਰਿਓ, ਉਹਨੂੰ ਆਪਣੀ ਸਾਰੀ ਜ਼ਿੰਦਗੀ ਤੇ ਆਪਣੇ ਅਮਲਾਂ ਤੇ ਆਪਣੇ ਪਾਪਾਂ ਤੇ ਨਾ ਬੜਾ ਹੀ ਦੁੱਖ ਹੋਇਆ, ਬੜਾ ਹੀ ਪਰੇਸ਼ਾਨ ਹੋਇਆ, ਰੋਣ ਲੱਗ ਪਿਆ ਸਾਹਮਣੇ ਵੇਖ ਕੇ ਦੋ ਅੱਲਾਹ ਦਿਆਂ ਨੇਕੋਕਾਰ ਬੰਦਿਆਂ ਨੂੰ। ਤੇ ਅੱਲਾਹ ਪਾਕ ਅੱਗੇ ਰੋਣ ਲੱਗ ਪਿਆ। ਉਹਦੇ ਦਿਲ ਚੋਂ ਆਵਾਜ਼ ਨਿਕਲੀ ਕਿ ਰੱਬਾ ਮੈਨੂੰ ਮਾਫ ਕਰ ਦੇ, ਮੈਂ ਤੇਰਾ ਬੜਾ ਹੀ ਗੁਨਾਹਗਾਰ ਆਦਮੀ ਆ, ਤੇ ਅੱਲਾਹ ਪਾਕ ਮੈਨੂੰ ਵੀ ਇਸੇ ਤਰ੍ਹਾਂ ਦਾ ਨੇਕ ਬਣਾ ਦੇ ਜਿਸ ਤਰ੍ਹਾਂ ਦੇ ਇਹ ਤੇਰੇ ਨਬੀ ਪਾਕ ਨੇ ਹਜ਼ਰਤ ਈਸਾ, ਤੇ ਜਿਸ ਤਰ੍ਹਾਂ ਦੇ ਇਹ ਤੇਰੇ ਅੱਲਾਹ ਦੇ ਵਲੀ ਨੇ, ਤੇ ਮੈਨੂੰ ਵੀ ਇੰਜ ਦਾ ਹੀ ਬਣਾ ਦੇ, ਮੇਰੇ ਗੁਨਾਹ ਮਾਫ ਕਰ ਦੇ। ਉਹ ਰੋ ਰਿਹਾ ਤੇ ਅੱਲਾਹ ਪਾਕ ਅੱਗੇ ਆਰਜ਼ੂ ਕਰ ਰਿਹਾ। ਇਹ ਚਿਰਾਂ 'ਚ ਉਹ ਜਿਹੜੇ ਅੱਲਾਹ ਦੇ ਵਲੀ, ਅੱਲਾਹ ਦੇ ਨਬੀ ਹਜ਼ਰਤ ਈਸਾ ਨਾਲ ਗੱਲਬਾਤ ਕਰ ਰਹੇ ਸਨ, ਉਹਨਾਂ ਦਾ ਧਿਆਨ ਵੀ ਉਸ ਗੁਨਾਹਗਾਰ ਬੰਦੇ ਵੱਲ ਪੈ ਗਿਆ, ਉਸ ਪਾਪੀ ਵੱਲ। ਉਹਨਾਂ ਦੇ ਦਿਲ 'ਚ ਉਹਨੂੰ ਬੜੀ ਨਫ਼ਰਤ ਜਿਹੀ ਉੱਠੀ ਕਿ ਮੈਂ ਹਜ਼ਰਤ ਈਸਾ ਪਾਕ ਦਾ ਦੀਦਾਰ ਕਰ ਰਿਹਾ ਸਾਂ, ਉਹਨਾਂ ਦੇ ਦਰਸ਼ਨ ਕਰ ਰਿਹਾ ਸਾਂ, ਉਹਨਾਂ ਨਾਲ ਗੱਲਬਾਤ ਕਰ ਰਿਹਾ ਸਾਂ, ਨਬੀ ਵੇਲੇ ਦੇ ਨੇ, ਤੇ ਇਹ ਕਿੱਥੋਂ ਬਦਕਾਰ ਔਰ ਗੁਨਾਹਗਾਰ ਔਰ ਪਾਪੀ ਆ ਗਿਆ। ਮੈਂ ਪਹਿਲਾਂ ਹੀ ਅਰਜ਼ ਕੀਤੀ ਹੈ ਵੀ ਉਹਦੇ ਗੁਨਾਹਾਂ ਦੀ ਵਜ੍ਹਾ ਤੋਂ ਹਰ ਬੰਦਾ ਹੀ ਉਹਦੇ ਤੋਂ ਮੁਤਨਫਰ ਸੀ। ਪਿਆਰਿਓ, ਉਹ ਅੱਲਾਹ ਪਾਕ ਦੇ ਵਲੀ ਦੇ ਦਿਲ 'ਚ ਨਾ ਜੀ ਆਪਣੀ ਇਬਾਦਤ ਦਾ ਜਾਂ ਆਪਣੇ ਜ਼ੁਹਦ ਦਾ, ਉਹ ਬੜਾ ਵੱਡਾ ਜੋ ਆਬਦ ਜ਼ਾਹਦ ਸੀ, ਹਰ ਵੇਲੇ ਰੱਬ ਦੀ ਇਬਾਦਤ ਕਰਦਾ ਸੀ।
ਉਹਦੇ ਦਿਲ 'ਚ ਥੋੜਾ ਜਿਹਾ ਗਰੂਰ ਜਿਹਾ ਆ ਗਿਆ ਕਿ ਇਹ ਬਦਕਾਰ ਗੁਨਾਹਗਾਰ ਕਿੱਥੋਂ ਵਿੱਚ ਆ ਵੜਿਆ। ਏਡੀ ਪਿਆਰੀ ਮੁਲਾਕਾਤ ਹੋ ਰਹੀ ਸੀ, ਮੈਂ ਅੱਲਾ ਦੇ ਨਬੀ ਦੇ ਦਰਸ਼ਨ ਕਰ ਰਿਹਾ ਸਾਂ, ਸੋਹਣੀਆਂ ਗੱਲਾਂ ਪੈ ਕਰਦੇ ਸਾਂ, ਤੇ ਇਹ ਕਿੱਥੋਂ ਆ ਵੜਿਆ। ਕੋਈ ਨਾ ਪਸੰਦੀਦਾ ਸ਼ਖਸ ਅਕਸਰ ਸੋਹਣਿਓ ਅਸੀਂ ਕਿਤੇ ਖਲੋਤੇ ਹੋਈਏ ਤੇ ਵਿੱਚ ਆ ਵੜੇ ਨਾ ਜੀ, ਤੇ ਅਸੀਂ ਵੀ ਇੰਝ ਹੀ ਕਰਨੇ ਆ, ਲੈ ਵੀ ਉਹਨਾਂ ਨੇ ਵੀ ਇਸੇ ਵੇਲੇ ਹੀ ਆਉਣਾ ਸੀ, ਹਾਂਜੀ। ਉਹ ਵੀ ਨਾ ਅੱਲਾ ਦੇ ਵਲੀ ਜਿਹੜੇ ਨੇ ਉਹ ਇਹ ਸੋਚ ਰਹੇ ਨੇ। ਤੇ ਨਾਲ ਪਿਆਰਿਓ ਉਹ ਜਿਹੜੇ ਅੱਲਾ ਦੇ ਨੇਕ ਬੰਦੇ ਸਨ, ਅੱਲਾ ਦੇ ਵਲੀ, ਉਹਨਾਂ ਦੇ ਮੂੰਹ ਚੋਂ ਨਿਕਲ ਗਿਆ ਕਿ ਯਾ ਅੱਲਾ, ਇਸ ਬਦਕਾਰ ਔਰ ਮੂਜ਼ੀ ਔਰ ਜ਼ਾਲਮ ਇਨਸਾਨ ਦੇ ਨਾਲ ਕਿਆਮਤ ਵਾਲੇ ਦਿਨ ਮੇਰਾ ਹਸ਼ਰ ਨਾ ਕਰੇ। ਯਾਨੀ ਉਹਨਾਂ ਨੂੰ ਆਪਣੀ ਇਬਾਦਤ ਤੇ ਮਾਣ ਆ ਗਿਆ ਨਾ ਜੀ, ਆਪਣੀ ਪਰਹੇਜ਼ਗਾਰੀ, ਆਪਣੇ ਜ਼ੁਹਦ ਤਕਵਾ ਦੇ ਉੱਤੇ ਇਤਰਾ ਕੇ ਕਿ ਮੈਂ ਤੇ ਤੇਰਾ ਐਡਾ ਨੇਕ ਪਾਕ ਬੰਦਾ ਵਾਂ, ਇੰਨੀ ਤੇਰੀ ਇਬਾਦਤ ਕਰਨਾ ਵਾਂ, ਹਰ ਵੇਲੇ ਉਰਾਦੋ ਵਜ਼ਾਇਫ ਤੇ ਤੇਰਾ ਨਾਂ ਜਪਣਾ ਵਾਂ। ਇਹੋ ਜਿਹੇ ਬਦਕਾਰ ਨਾਲ ਮੇਰਾ ਹਸ਼ਰ ਨਾ ਕਿਆਮਤ ਨੂੰ ਕਰਿਆ ਜੇ। ਅੱਲਾਹ ਪਾਕ ਅੱਗੇ ਦੁਆ ਕੀਤੀ। ਪਿਆਰਿਓ, ਸਾਦੀ ਸ਼ਿਰਾਜ਼ੀ ਲਿਖਦੇ ਨੇ ਆਪਣੀ ਕਿਤਾਬ ਦੇ ਵਿੱਚ ਕਿ ਦੁਆ ਦੋਵਾਂ ਦੀ ਕਬੂਲ ਹੋ ਗਈ। ਉਹ ਗੁਨਾਹਗਾਰ ਜਿਹੜਾ ਅੱਲਾ ਦੇ ਡਰ ਤੋਂ ਆਪਣੀ ਸਾਰੀ ਨਾਪਾਕ ਹਯਾਤੀ ਦੇ ਉੱਤੇ ਝਾਤੀ ਮਾਰ ਕੇ ਤੇ ਰੋ ਰਿਹਾ ਸੀ, ਤੇ ਅੱਲਾ ਅੱਗੇ ਗੁਜ਼ਾਰਿਸ਼ ਕਰ ਰਿਹਾ ਸੀ ਕਿ ਮੈਨੂੰ ਮਾਫ ਕਰ ਦੇ, ਮੈਨੂੰ ਵੀ ਇਹਨਾਂ ਵਰਗਾ ਨੇਕ ਪਾਕ ਬਣਾ ਦੇ। ਅੱਲਾ ਪਾਕ ਸਾਹਿਬ ਨੇ ਉਹਦੀ ਵੀ ਦੁਆ ਸੁਣ ਲਈ। हजरत अल्लामा इकबाल फरमाते ने, मोती समझ के शान करीमी ने चुन लिए कतरे जो थे मेरे अरके इनफाल के। अल्लाह पाक साईं ते वाजा मारदा, मेरिया रहमतां दे बूहे खुले जे, खजाने खुले ने, आ जाओ लुट लो। उलमाए किराम सानू दसदे नहीं कि रात दे वेले, अद्धी रात तो बाद तहज्जुद दे वक्त एक अजिहा वेला भी आउंदा कि अल्लाह पाक सतवें आसमान तो पहले आसमान ते आके वाजा मारदे ने कि मेरी रहमत दे खजाने जिहड़े ने उन्हां दे मैं मुंह खोल छड्डे ने, कोई है मेरियां रहमतां लुटण वाला। ते साहिबो रब ते साडियां राहां वेंदा हुंदा कि मेरा बंदा परत के आवे मेरे वल। बंदा ते मेरा ही है ना, मैं बनाया है। अल्लाह पाक वेंदा हुंदा राह अपने बंदे दी। अजीम करीम रहीम रब। उस पापी दी दुआ भी रब ने सुन ली, ਉਹਦੇ ਪਿਛਲੇ ਸਾਰੇ ਗੁਨਾਹ ਮਾਫ ਹੋ ਗਏ। ਅੱਲਾਹ ਪਾਕ ਨੇ ਉਹਨੂੰ ਅੱਗੋਂ ਐਸੀ ਹਦਾਇਤ ਦਿੱਤੀ ਕਿ ਉਹ ਨੇਕ ਪਾਕ ਹੋ ਗਿਆ। ਹੁਣ ਉਹ ਜਿਹੜੇ ਅੱਲਾਹ ਦੇ ਵਲੀ ਸਨ ਨਾ, ਜਿਨ੍ਹਾਂ ਨੇ ਆਪਣੀ ਜ਼ੁਹਦ ਤੇ ਇਬਾਦਤ ਤੇ ਆਪਣੀ ਪਾਕ ਜ਼ਿੰਦਗੀ ਦੇ ਉੱਤੇ ਮਾਣ ਕਰਦਿਆਂ ਹੋਇਆਂ, ਤਕੱਬਰ ਜਾਂ ਗਰੂਰ ਕਰਦਿਆਂ ਹੋਇਆਂ, ਉਹਨਾਂ ਆਖਿਆ ਕਿ ਮੇਰਾ ਇਹਦੇ ਨਾਲ ਹਸ਼ਰ ਨਾ ਕਰੀ ਰੱਬਾ, ਇਹ ਬੜਾ ਬਦਕਾਰ ਗੁਨਾਹਗਾਰ ਹੈ। ਉਹਨੂੰ ਹੀਣਾ, ਨਿਜਸ, ਨਾਪਾਕ, ਘਟੀਆ ਜਾਣਿਆ, ਆਪਣੀ ਇਬਾਦਤ ਦੇ ਉੱਤੇ ਮਾਣ ਕਰਦਿਆਂ ਹੋਇਆਂ। ਹੁਣ ਉਹਨਾਂ ਆਪਣੇ ਮੂੰਹ ਦੁਆ ਮੰਗੀ ਸੀ ਕਿ ਮੇਰਾ ਇਹਦੇ ਨਾਲ ਹਸ਼ਰ ਨਾ ਕਰੀ। ਉਹ ਗੁਨਾਹਗਾਰ ਨੂੰ ਤਾਂ ਰੱਬ ਨੇ ਜੰਨਤ ਦੇ ਦਿੱਤੀ, ਕਿਉਂਕਿ ਉਹਨੇ ਆਪਣੀ ਦੁਆ ਮੰਗੀ ਸੀ। ਅੱਲਾਹ ਪਾਕ ਮਾਫੀ ਦੇ ਸਕਦਾ, ਸਤਾਰੁਲ ਅਯੂਬ ਹੈ, ਗਫਾਰੁ ਜ਼ੁਨੂਬ ਹੈ। ਉਹਨੂੰ ਜੰਨਤ ਮਿਲ ਗਈ ਤੇ ਅੱਲਾ ਦੇ ਵਲੀ ਦੀ ਸਾਰੀ ਜ਼ਿੰਦਗੀ ਦੀ ਇਬਾਦਤ ਨਿੱਕਾ ਜਿਹਾ ਮਾਨ ਗਰੂਰ ਤਕੱਬਰ ਕਰਨ ਨਾਲ ਜ਼ਾਇਆ ਹੋ ਗਈ, ਜਾਂਦੀ ਰਹੀ, ਔਰ ਉਹਨਾਂ ਦੇ ਲਈ ਦੋਜ਼ਖ ਦਾ ਹੁਕਮ ਹੋ ਗਿਆ। ਸੋ ਹਜ਼ਰਤ ਸੁਲਤਾनुल आरिफीन ਜਿਹੜਾ ਪੈ ਫਰਮਾਉਂਦੇ ਨੇ ਨਾ, ਭਈ ਪੜ ਪੜ ਆਲਮ ਕਰਨ ਤਕੱਬਰ ਤੇ ਮੁੱਲਾ ਕਰਨ ਵਡਿਆਈ ਹੋ। ਇਹਦੇ ਵਿੱਚ ਇਹੀ ਮੱਤ ਦਿੱਤੀ ਗਈ ਏ। ਉਲਮਾਏ ਹੱਕ ਤੇ ਪਿਆਰਿਓ ਤਕੱਬਰ ਕਰਦੇ ਹੀ ਨਹੀਂ ਨਾ ਆਪਣੇ ਇਲਮ ਤੇ, ਉਹਨਾਂ 'ਚ ਤੇ ਹੋਰ ਆਜਜ਼ੀ ਆ ਜਾਂਦੀ। ਅਸੀਂ ਅਜੇ ਉਲਮਾਏ ਦੀਨ ਨੂੰ ਮਿਲੇ ਆ, ਛੋਟੇ ਛੋਟੇ ਬੱਚਿਆਂ ਦੇ ਨਾਲ ਵੀ ਇੰਤਹਾਈ ਪਿਆਰ, ਮੁਲਾਇਮਤ ਦੇ ਨਾਲ, ਖੁਸ਼ ਖੁਲਕੀ ਦੇ ਨਾਲ ਪੇਸ਼ ਆਉਂਦੇ ਨੇ। ਤੇ ਕੁਝ ਵਾਕਈ ਜਿਨ੍ਹਾਂ ਕੋਲ ਵਾਜਿਬੀ ਜਿਹਾ ਇਲਮ ਹੁੰਦਾ ਹੈ, ਉਹ ਉਸੇ ਇਲਮ ਤੇ ਹੀ ਮਾਨ ਕਰਨ ਲੱਗ ਪੈਂਦੇ ਨੇ, ਤਕੱਬਰ ਕਰਨ ਲੱਗ ਪੈਂਦੇ ਨੇ। ਹਾਲਾਂਕਿ ਇਲਮ ਤਕੱਬਰ ਨਹੀਂ ਸਿਖਾਉਂਦਾ। ਬੁੱਲੇ ਸ਼ਾਹ ਦਾ ਵੀ ਦੋੜਾ ਤੁਹਾਨੂੰ ਸੁਣਾਇਆ ਕਿ ਇਲਮ ਪੜਿਆ ਤੇ ਅਦਬ ਨਾ ਸਿੱਖਿਆ, ਕੀ ਲੈਣਾ ਇਲਮ ਨੂੰ ਪੜ ਕੇ।
ਔਰ ਪਿਆਰਿਓ ਸੁਲਤਾਨੁਲ ਆਰਿਫੀਨ ਜਿਹੜਾ ਫਰਮਾਉਂਦਾ ਨਾ ਪਏ ਅੱਗੇ ਆਪਣੇ ਹੀ ਦੋੜੇ ਦੇ ਵਿੱਚ ਕਿ ਸਾਵਨ ਮਾਹ ਦੇ ਬੱਦਲਾਂ ਵਾਂਗੂ ਫਿਰਨ ਕਿਤਾਬਾਂ ਚਾਈ ਹੋ, ਕਿ ਬੇਸ਼ੁਮਾਰ ਕਿਤਾਬਾਂ ਦੇ ਅੰਬਾਰ ਜਿਹੜੇ ਨੇ ਉਹਨਾਂ ਦੇ ਆਲੇ ਦੁਆਲੇ ਹੁੰਦੇ ਨੇ, ਚੁੱਕੀ ਵੀ ਫਿਰਦੇ ਨੇ ਕਿਤਾਬਾਂ, ਲੇਕਿਨ ਉਹਨਾਂ ਸਿੱਖਿਆ ਕੱਖ ਨਹੀਂ ਉਹਨਾਂ ਕਿਤਾਬਾਂ ਵਿੱਚੋਂ, ਜਾਂ ਆਪਣੇ ਅਸਾਤਜ਼ਾ ਕਿਰਾਮ ਦੇ ਕੋਲੋਂ ਵੀ ਉਹਨਾਂ ਨੇ ਕੋਈ ਮੱਤ ਵਾਲੀ ਗੱਲ ਨਹੀਂ ਸਿੱਖੀ। ਔਰ ਮੱਤ ਹੀ ਹੈ कि गुरूर और तकब्बर तेरी चीज है, रही आजजी वो मेरी चीज है, उम्र भर ना सजदा किया गैर को कि तेरे सिवा जो है ना चीज है। सो प्यारिओ अगले ਜਿਹੜੇ ਦੋ ਮਿਸਰੇ ਨੇ ਉਹਨਾਂ ਦੇ ਵਿੱਚ ਆਖਦੇ ਨੇ ਵੀ ਜਿੱਥੇ ਵੇਖਣ ਚੰਗਾ ਚੋਖਾ, ਪੜਨ ਕਲਾਮ ਸੁਆਈ ਹੋ। ਜਿੱਥੇ ਵੇਖਦੇ ਨੇ ਨਾ ਵੀ ਇੱਥੇ ਚੰਗਾ ਖਾਣ ਨੂੰ ਵੀ ਲੱਭੇਗਾ ਤੇ ਖਿਦਮਤ ਵੀ ਚੰਗੀ ਕੀਤੀ ਜਾਏਗੀ, ਉੱਥੇ ਉੱਚੀਆਂ ਹੇਕਾਂ ਲਾ ਕੇ ਸੋਹਣੀ ਆਵਾਜ਼ ਵਿੱਚ ਖੁਸ਼ਲਖਾਨੀ ਦੇ ਨਾਲ ਪੜ੍ਹਦੇ ਨੇ। ਲਾਲਚ ਜੋ ਹੁੰਦਾ ਹੈ ਅੱਲਾਹ ਪਾਕ ਦੀ ਇਬਾਦਤ ਕਰਨਾ ਜਾਂ ਰੱਬ ਨੂੰ ਰਿਝਾਣਾ ਜਾਂ ਰੱਬ ਨੂੰ ਰਾਜ਼ੀ ਕਰਨਾ ਮਤਮਾ ਨਜ਼ਰ ਨਹੀਂ ਹੁੰਦਾ। ਉਹ ਤੇ ਉੱਥੇ ਸੁਆਇਆ ਕਲਾਮ ਪੜ੍ਹਦੇ ਨੇ ਜਿੱਥੇ ਵੇਖਣ ਚੰਗਾ ਚੋਖਾ, ਯਾਨੀ ਕਮਰਸ਼ਲ ਜਿਹੜੇ ਮੌਲਵੀ ਨੇ ਉਲਾਮਾਏ ਸੂ ਦੀ ਗੱਲ ਕੀਤੀ ਜਾ ਰਹੀ ਹੈ, ਉਲਾਮਾਏ ਹੱਕ ਦੀ ਨਹੀਂ। ਤੇ ਆਖਰੀ ਆਪਣੇ ਮਿਸਰੇ 'ਚ ਸੁਲਤਾਨੁਲ ਆਰਿਫੀਨ ਸਾਨੂੰ ਇਹ ਮੱਤ ਪੈ ਦਿੰਦੇ ਨੇ ਕਿ ਦੁਈ ਜਹਾਨੀ ਮੁੱਠੇ ਹਜ਼ਰਤ ਬਾਹੂ, ਜਿਨ੍ਹਾਂ ਖਾਦੀ ਵੇਚ ਕਮਾਈ, ਉਹਨਾਂ ਤੇ ਅੱਲਾਹ ਪਾਕ ਦਾ ਦੀਨ ਵੇਚਿਆ। ਉਹ ਅੱਲਾਹ ਪਾਕ ਦੀਆਂ ਪਾਕ ਗੱਲਾਂ ਵੇਚਦੇ ਨੇ। ਅੱਲਾਹ ਪਾਕ ਦੇ ਬੰਦਿਆਂ ਨੂੰ ਨਬੀਆਂ ਨੇ ਵਲੀਆਂ ਨੇ ਤੇ ਮੁਫਤ ਸੁਣਾਈਆਂ ਨਾ, ਕਿਸੇ ਕੋਲੋਂ ਕੋਈ ਹਦਾਇਤ ਦੇਣ ਦਾ, ਅੱਲਾਹ ਪਾਕ ਦੀ ਰਾਹ ਵਿਖਾਉਣ ਦਾ ਮੁਆਵਜ਼ਾ ਨਹੀਂ ਲਿਆ। ਤੇ ਅਜੇ ਮੌਲਵੀ ਜਿਹੜੇ ਅੱਲਾਹ ਪਾਕ ਦਾ ਹੁਕਮ ਹੈ ਕਿ ਵਲਾ ਤਸ਼ਤਰੂ ਬੀ ਆਯਾਤੀ ਸਮਨਨ ਕਲੀਲਾ, ਮਤ ਵੇਚੋ ਮੇਰੀਆਂ ਐਤਾਂ ਨੂੰ ਥੋੜੇ ਥੋੜੇ ਮੁੱਲ ਦੇ ਨਾਲ। ਤੇ ਅਜੇ ਮੌਲਵੀਆਂ ਦੀ ਨਿੰਦਿਆ ਇਹਦੇ ਵਿੱਚ ਕੀਤੀ ਗਈ ਏ। ਆਖਿਆ ਪੂਰੇ ਜਿਹੜਾ ਇਹ ਚੁਮਿਸਰਾ ਹੈ ਨਾ ਜੀ, ਇਹਦੇ ਵਿੱਚ ਆਖਿਆ ਹੀ ਗਿਆ ਕਿ ਆਜਜ਼ੀ ਇਖਤਿਆਰ ਕਰੋ। ਇਲਮ ਨੇ ਤੁਹਾਨੂੰ ਆਜਜ਼ੀ ਨਹੀਂ ਦਿੱਤੀ ਤੇ ਤੁਸੀਂ ਕੁਝ ਨਹੀਂ ਖਟਿਆ ਵਟਿਆ। ਔਰ ਦੂਜਾ, ਅੱਲਾਹ ਪਾਕ ਦੇ ਬੰਦਿਆਂ ਦੀ ਸੇਵਾ ਕਰੋ, ਕਿਉਂਕਿ ਪੈਗੰਬਰਾਂ ਤੋਂ ਬਾਅਦ ਪੈਗੰਬਰਾਂ ਵਾਲਾ ਕੰਮ ਜਿਹੜਾ ਪਿਆਰਿਓ ਉਹ ਸਾਡੇ ਉਲਾਮਾ ਕਰਦੇ ਨੇ। ਤੇ ਜੇ ਉਲਾਮਾ ਤਜਾਰਤ ਕਰਨ ਲੱਗ ਪੈਣ ਦੀਨ ਦੀ ਤੇ ਉਹ ਗੱਲ ਕਾਬਲੇ ਸਤਾਇਸ਼ ਨਹੀਂ, ਉਹਦੀ ਨਿੰਦਿਆ ਕੀਤੀ ਗਈ ਹੈ। ਪਿਆਰਿਓ ਆਪਣੇ ਅੱਜ ਦੇ ਵਿਲਾਗ ਦੇ ਆਖਰ ਤੇ ਹਜ਼ੂਰ ਬਾਬਾ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਮਰਹੂਮ ਮਗਫੂਰ ਦੇ ਇੱਕ ਮਰਸੀਆ ਦੇ ਚੰਦ ਅਸ਼ਆਰ ਮੈਂ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਾਂਗਾ। ਬਾਬਾ ਜੀ ਸਰਕਾਰ ਨੇ ਇਹ ਜਿਹੜਾ ਮਰਸੀਆ ਲਿਖਿਆ ਹਜ਼ਰਤ ਇਮਾਮ ਪਾਕ ਦੇ ਵਾਕਿਆ ਕਰਬਲਾ ਦੇ ਮੁਤਾਲਕ ਹੈ। ਪਾਣੀ ਦਰਿਆਏ ਫਿਰਾਤ ਦਾ ਜਿਹੜਾ ਹੈ ਉਹਦੇ ਹਾੜੇ, ਉਹਦੇ ਤਰਲੇ, ਉਹਦੀਆਂ ਮਿੰਨਤਾਂ, ਉਹਦੀਆਂ ਲਿੱਲਾਂ ਨੂੰ ਤੁਸੀਂ ਦੇਖੋ ਕਿ ਕਿਸ ਖੂਬਸੂਰਤ ਅੰਦਾਜ਼ ਦੇ ਵਿੱਚ ਕਲਮਬੰਦ ਕੀਤਾ ਹੈ। ਤੇ ਪਿਆਰਿਓ ਨਾਲ ਹੀ ਮੈਂ ਤੁਹਾਨੂੰ ਹਜ਼ਰਤ ਸੈਯਦ ਸ਼ੁਹਦਾ ਇਮਾਮ ਅਲੀ ਮੁਕਾਮ ਦੇ ਰੋਜ਼ਾ ਪਾਕ ਦੀ ਵੀਡੀਓ ਵੀ ਵਿਖਾਵਾਂਗਾ, ਤਾਂ ਕਿ ਗਮੇ ਹੁਸੈਨ ਜਿਹੜਾ ਉਹ ਤੁਹਾਡੇ ਦਿਲ ਦੇ ਵਿੱਚ ਮਜ਼ੀਦ ਤਾਜ਼ਾ ਹੋ ਜਾਵੇ। ਤੇ ਤੁਹਾਡੇ ਹਜ਼ੂਰ ਬੇਨਤੀ ਵੀ ਕਰਾਂਗਾ ਭਈ ਅੱਜ 9ਵੀਂ ਮੁਹर्रम ਹੈ ਤੇ ਕੱਲ 10ਵੀਂ ਮੁਹर्रम, ਜ਼ਿਆਦਾ ਤੋਂ ਜ਼ਿਆਦਾ ਨਬੀ ਪਾਕ ਸੱਚੇ ਸਾਹਿਬ ਤੇ ਉਹਨਾਂ ਦੀ ਆਲ ਦੇ ਉੱਤੇ ਦਰੂਦ ਪਾਕ ਪੜੋ। ਨੀਵੀਂ ਨਜ਼ਰ ਕਰਕੇ ਕਰਬਲਾ ਵੱਲੋਂ ਸੋਚਾਂ ਸੋਚਦਾ ਵਿੱਚ ਵਿਸ਼ਵਾਸ ਪਾਣੀ, ਟੁਰਦਾ ਵਿੱਚ ਫਿਰਾਤ ਦੇ ਲਗਾ ਜਾਵੇ ਮੱਠੀ ਟੋਰ ਉਦਾਸ ਉਦਾਸ ਪਾਣੀ। ਬੜੀ ਆਸ ਲੈ ਕੇ ਹੈਸੀ ਦਿਲੋਂ ਆਇਆ ਹੋ ਕੇ ਗਿਆ ਪਰ ਬੜਾ ਬੇਆਸ ਪਾਣੀ। ਤੱਸਾ ਲੰਘਦਾ ਗਿਆ ਫਕੀਰ ਲੈ ਕੇ ਨਾਲ ਆਲੇ ਰਸੂਲ ਦੀ ਪਿਆਸ ਪਾਣੀ।
ਚੱਲਦੇ ਵੇਖ ਝੱਖੜ ਦਰਦਾਂ ਗਮਾਂ ਵਾਲੇ, ਬਣਿਆ ਦਰਦੇ ਗਮ ਦੀ ਵਾਰਦਾਤ ਪਾਣੀ। ਕਰਬਲਾ ਵਿੱਚ ਤੜਫਦੇ ਵੇਖ ਲਾਸ਼ੇ, ਗਿਆ ਕੰਬਦਾ ਵਿੱਚ ਫਿਰਾਤ ਪਾਣੀ। ਟੁਰਦਾ ਅਗਾਂ ਵੱਲ ਗਮਾਂ ਦੇ ਵਿੱਚ ਡੁੱਬਾ, ਪਿਛਾਂ ਵੱਲ ਪਾਂਦਾ ਜਾਂਦਾ ਝਾਤ ਪਾਣੀ। ਮੂੰਹ ਇਮਾਮ ਦੇ ਲੱਗਦਾ ਫਕੀਰ, ਜੇਕਰ ਬਣਦਾ ਸਦਾ ਲਈ ਆਬੇ ਹਯਾਤ ਪਾਣੀ। ਚਾਹੁੰਦੇ ਕਦੀ ਜੇਕਰ ਕਰਬਲਾ ਅੰਦਰ ਪੀਣਾ, ਆਪ ਹੁਸੈਨ ਬੇਦੋਸ ਪਾਣੀ। ਜਾਂਦਾ ਛਲਕ ਫਰਾਦ ਦੇ ਕੰਢਿਆਂ ਤੋਂ, ਹੁੰਦਾ ਆਪ ਆ ਕੇ ਕਦਮ ਬੋਸ ਪਾਣੀ। ਟੁਰਦਾ ਅਟਕਦਾ ਸੀ ਇਸੇ ਆਸ ਉੱਤੇ, ਕਦਮ ਕਦਮ ਜਾਂਦਾ ਖਾਂਦਾ ਮੋਸ ਪਾਣੀ। ਕਰਕੇ ਪਿਆਸ ਇਮਾਮ ਦੀ ਯਾਦ, ਰਹਿਸੀ ਕਰਦਾ ਸਦਾ ਫਕੀਰ ਅਫਸੋਸ ਪਾਣੀ। ਟੱਬਰ ਨਬੀ ਦਾ ਵੇਖ ਬਰਬਾਦ ਹੁੰਦਾ, ਹੋਇਆ ਸਦਾ ਲਈ ਆਪ ਬਰਬਾਦ ਪਾਣੀ। ਹੋ ਕੇ ਸੀਤ ਜੰਮੇ ਪਿਆ ਬਰਫ਼ ਵਾਂਗੂ, ਕਰਕੇ ਯਾਦ ਸ਼ਹੀਦਾਂ ਦੀ ਯਾਦ ਪਾਣੀ। ਨਾ ਕਰ ਸਕਿਆ ਤੜਫਦੇ ਵੇਖ ਲਾਸ਼ੇ, ਆਲੇ ਨਬੀ ਦੀ ਕੁਝ ਇਮਦਾਦ ਪਾਣੀ। ਕਰਬਲਾ ਦਾ ਵੇਖ ਫਕੀਰ ਨਕਸ਼ਾ, ਕਰਦਾ ਗਿਆ ਫਰਿਆਦ ਫਰਿਆਦ ਪਾਣੀ। ਖੂਨੀ ਕਰਬਲ ਦੇ ਵਿੱਚ ਮੈਦਾਨ ਕੋਈ ਨਾ, ਵੇਖ ਆਲੇ ਰਸੂਲ ਦੇ ਪਾਸ ਪਾਣੀ। ਦਰਦਾਂ ਗਮਾਂ ਵਿੱਚ ਸਨੇ ਫਿਰਾਤ ਡੁੱਬਾ, 10 ਦਿਨ ਵਗਦਾ ਰਿਹਾ ਉਦਾਸ ਪਾਣੀ। ਰਾਹ ਵਿੱਚ ਨਾਲ ਗਮਗੀਨ ਉਛਾਲਿਆਂ ਦੇ, ਕੀਤਾ ਆਪਣੇ ਆਪ ਦਾ ਨਾਸ ਪਾਣੀ। ਤੱਸੇ ਵੇਖ ਫਕੀਰ ਸ਼ਹੀਦ ਸਾਰੇ, ਕਰਦਾ ਗਿਆ ਤਰਾਸ ਤਰਾਸ ਪਾਣੀ। ਕਰਬਲਾ ਵਿੱਚ ਜ਼ਾਲਮਾਂ ਕੂਫੀਆਂ ਨਾ, ਜਦੋਂ ਦਿੱਤਾ ਹੁਸੈਨ ਨੂੰ ਲੈਣ ਪਾਣੀ। ਕੰਢੇ ਪੁਰੇ ਫਿਰਾਤ ਦੇ ਢਾਨ ਲੱਗਾ, ਹੋ ਕੇ ਵਿੱਚ ਫਰਾਤ ਬੇਚੈਨ ਪਾਣੀ। ਕਰਦਾ ਸਬਰ ਦੀ ਰਿਹਾ ਤਲਕੀਨ ਉਹਨੂੰ, ਵੇਖ ਫਾਤਮਾ ਦਾ ਨੂਰੁਲ ਐਨ ਪਾਣੀ। ਪਰ ਫਕੀਰ ਰੁੜਦਾ ਗਮ ਦੇ ਵਿੱਚ, ਵਹਿਣਾ ਕਰਦਾ ਗਿਆ ਹੁਸੈਨ ਹੁਸੈਨ ਪਾਣੀ। ਡਿੱਠਾ ਜਦੋਂ ਇਮਾਮ ਦੇ ਵਿੱਚ ਕੁਛੜ, ਅਲੀ ਅਸਗਰ ਨੂੰ ਖਾਂਦਿਆਂ ਤੀਰ ਪਾਣੀ। ਛੁਰੀਆਂ ਤੇਜ਼ ਲਹਿਰਾਂ ਦੀਆਂ ਮਾਰ ਸੀਨੇ, ਸੀਨਾ ਲਿਆ ਫਰਾਤ ਨੇ ਚੀਰ ਪਾਣੀ। ਰੰਗੇ ਅਸਗਰ ਦੇ ਖੂਨ ਦੇ ਨਾਲ ਸਾਰਾ, ਲਹੂ ਲੁਹਾਨ ਹੋ ਗਿਆ ਦਿਲਗੀਰ ਪਾਣੀ। ਵੇਖ ਬਾਲ ਅਣਜਾਨ ਸ਼ਹੀਦ ਹੁੰਦਾ, ਹੋਇਆ ਆਪ ਸ਼ਹੀਦ ਫਕੀਰ ਪਾਣੀ। ਕਵੇ ਫਿਰਾਤ ਇਮਾਮ ਨੂੰ ਮੈਂ ਦੇਣਾ, ਜਿੰਨਾ ਹੋਵੇ ਸਰਕਾਰ ਦਰਕਾਰ ਪਾਣੀ। ਪਾਣੀ ਆਖਿਆ ਵੇਖ ਹੁਸੈਨ ਤਸਾ, ਆਉਣਾ ਆਪ ਮੈਂ ਪੀਓ ਸਰਕਾਰ ਪਾਣੀ। ਰੁੜਦਾ ਵੇਖ ਕੇ ਖੂਨ ਫਿਰਾਤ ਵਿੱਚੋਂ, ਬਾਹਰ ਆਣ ਲੱਗਾ ਛਾਲਾਂ ਮਾਰ ਪਾਣੀ। ਦਿੱਤਾ ਦਰਦਾਂ ਫਕੀਰ ਹੁਸੈਨ ਸਾਬਰ, ਖੁੱਲਾ ਰਹਿ ਗਿਆ ਸ਼ੌਹ ਵਿੱਚ ਪਾਰ ਪਾਣੀ। ਲਿਲਾ ਦੋ ਕੁਟ ਕਰੋ ਕਬੂਲ ਮੇਰੇ, ਡਾਢੇ ਲਏ ਤਰਲੇ ਹੱਥ ਜੋੜ ਪਾਣੀ। ਪਰ ਸੀ ਹੁਕਮ ਰੱਬੀ ਨਾਲ ਤਰਕ, ਕਰਕੇ ਦਿੱਤਾ ਸਾਬਰ ਹੁਸੈਨ ਵਜੋੜ ਪਾਣੀ। ਪਿਆ ਜੋੜ ਤਕਦੀਰ ਦੇ ਜੋੜਦਾ ਸੀ, ਟੁਰਿਆ ਦਿਲ ਦੀ ਆਸ ਤਰੋੜ ਪਾਣੀ। ਰੋਂਦਾ ਜਾਏ ਫਕੀਰ ਬੇਆਸ ਹੋ ਕੇ, ਮਗਰੋਂ ਵੇਖ ਕੱਟਦਾ ਅਗਲੇ ਮੋੜ ਪਾਣੀ। ਲਾਇਆ ਬੂਟਾ ਹੁਸੈਨ ਸੀ ਅਰਬ ਅੰਦਰ, ਆ ਕੇ ਉਸੇ ਹੀ ਬਾਗ ਪਰਵਾਰ ਪਾਣੀ। ਚਿਸ਼ਮੇ ਆਬੇ ਜ਼ਮਜ਼ਮ ਦੇ ਵਗਾਏ ਦਿਲ ਤੋਂ, ਸੁੱਕੀ ਜ਼ਿਮੀ ਤੇ ਅੱਡੀਆਂ ਮਾਰ ਪਾਣੀ। 100 ਦਰਿਆ ਵਿੱਚ ਕਰਬਲ ਵਗਾ ਦਿੰਦਾ, ਜ਼ੁਲਫਕਾਰ ਦੇ ਨਾਲ ਇੱਕ ਸੇ ਵਾਰ ਪਾਣੀ। ਸਾਬਤ ਕਦਮ ਹੁਸੈਨ ਪਰ ਨਿਕਲਣਾ ਸੀ, ਪੈ ਫਕੀਰ ਵਿੱਚ ਇਸ਼ਕ ਵਿਹਾਰ ਪਾਣੀ। ਅੱਲਾਹੁਮਾ ਸੱਲੇ ਅਲਾ ਮੁਹੰਮਦਿਨ व अला आल मुहम्मदिन कमा सल्लैत अला इब्राहीम व अला आलि इब्राहीम इन्नका हमीदुम मजीद। अल्लाहुम्मा बारिक अला मुहम्मदिन व अला आल मुहम्मदिन कमा बारकत अला इब्राहीम व अला आल इब्राहीम
ਇੰਨਕਾ ਹਮੀਦੁਮ ਮਜੀਦ। ਸਾਹਿਬੋ, ਇਹਦੇ ਨਾਲ ਹੀ ਸਾਡੇ ਅੱਜ ਦੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਵੇਲੇ। ओ चल मेले नू चलिए। रौनक हो जाऊं चट में, चल मेले नू चलिए। ओ रौनक हो जाऊं चट में, चल मेले नू चलिए। मल्लो कट कुड़दे दे बट में, चल मेले नू चलिए। हाय चल